अस्सलाम वालेकुम। आ भाई जिन्ने सुनने वाले हो जरा काबल गौर। बंदे मैनू आते ने भी पुराना बंदा तू ते साईं कोई गल सुना ते इश्क की गल सुना। कोई बंदा ये गल करदा ते सारी दुनिया आपो अपने कम्मां च रुझी है मोए सुनते पे। ते लो मैं गल सुनान लगा जरा काबल गौर इश्क दी। एक बादशाह सी किसी वक्त की गल है। उस बादशाह के दरबार दे विच एक मुलाजम भारी फेरदा सी रोज आके। एक दिन और जमादारी आके भारी फेरदी सी रोज नुकरानी ते बादशाह की लड़की ने बारी दे विचों दी ध्यान मारिया। नौकरानी बारी फेरदी पई ते और कुछ दिहाड़े गुजरे नौकरानी बीमार हो गई। उन्हें जने अपने आख्या जा तू मेरी ड्यूटी पुगता आया बारी फेरिया। उन्हें आख्या चलो मैं लगा चलना। हो गया जाके उन्हें काम अपना शुरू करता बारी फेरन लग पिया। 2 दिन बारी फेरता रहा। तीजे दिन बारी फेरीए उत्तों बारी दे विचों बादशाह की लड़की ध्यान मारिया। उन्हें आख्या नौकरानी नहीं अज जना पिया बारी फेरदा। वो नौकर का भी ध्यान पै गया। हुसीन बड़ी सी जिस ध्यान मारिया पूरा चेहरा नजर नहीं पिया। जिसले वो बादशाह की लड़की ओदे अंदर वड़ गई। आशक हो गया। वो प्यार हो गया आशिक हो गया ओदे ते। और लड़की नूं कोई पता नहीं। अगों वो वल होई नौकरानी। ओदे जने आख्या जहाज बारी फेर जाके। वो बारी फेरना आई है बारी फेर के टुर गई। 2-3-4 दिन गुजरे वो नौकर बारी फेरन वाला जड़ा सी बीमार हो गया। बादशाह की लड़की ने पूछया उन्होंने नौकरानी नूं कि तेरा जना नहीं आया फिर। उन्हें आख्या जी वो बीमार हो गया। की होया सू? उन्हें आख्या डॉक्टर बुलाए ने की बुलाए ने वो आते ने इनू बीमारी कोई नहीं तो दिन ब दिन हेठा ही जाता पिया। मैंने तो फिक्र मारी ना जाए करे। अकल ये अच्छा तुर गई। बादशाह की लड़की पूछया उन्होंने पूछी तेन बीमारी की है तो जे पता लगे तो इलाज भी हो सकता। और नौकरानी ने पूछया उन्हें आख्या सच्ची गल दस हाँ तेनू है की? उन्हें आख्या गल सुन मेरी मैं गल तेनू दसना अगों ना करें किसी नाल। और बादशाह की गल है कि मरवाई ना छड़े टब्बर साढ़े सारे। उन्हें आख्या मैं नहीं दसन लगी। उन्हें आख्या फिर गल सुन मैनू खाना पीना टुक्कर पानी भुल गया। मैं वो बादशाह की लड़की का मूँह वेख्या
ਇਸ ਫਿਕਰ ਵਿੱਚ ਹਾਂ ਵੀ ਹੋਰ ਫੇਰ ਵੇਖਣਾ ਕਿ ਨਹੀਂ ਉਹਨੂੰ ਇਹ ਬਿਮਾਰੀ ਹੈ ਮੈਨੂੰ। ਉਹ ਜਮਾਦਾਰ ਨੇ ਆਈ ਨੌਕਰਿਆ ਨਹੀਂ ਬਾਹਰ ਫਿਰਨ ਲੱਗ ਪਈ। ਬਾਦਸ਼ਾਹ ਜ਼ਾਦੀ ਬੁਲਾ ਲਿਆ। ਉਹਨੇ ਆਖਿਆ ਪੁੱਛਿਆ ਸਹੀ ਜੀ ਆ ਪੁੱਛਿਆ ਸੀ ਕੀ ਆਖਿਆ ਉਹਨੇ ਆਖਿਆ ਜੀ ਮਾਫ਼ ਕਰਨਾ ਮੈਂ ਦੱਸਣੀ ਆ ਜ਼ਰੂਰ ਪਰ ਜੇ ਮੇਰੀ ਗੱਲ ਦਾ ਗੁੱਸਾ ਨਾ ਸਮਝੋ ਤੇ ਮੇਰੇ ਤੇ ਸਖਤੀ ਕੋਈ ਨਾ ਹੋਵੇ। ਆ ਕਰ ਗੱਲ ਉਹ ਜਿਹੜਾ ਫੋਟੋ ਅੱਗੇ ਰੱਖ ਕੇ ਵੇਂਦਾ ਰਹਿੰਦਾ ਸੀ ਹਰ ਵੇਲੇ ਇਹਦਾ ਅਸਰ ਅੱਗੇ ਵੀ ਤੇ ਪੈਣਾ ਸੀ ਨਾ। ਉਹ ਬਾਦਸ਼ਾਹ ਜ਼ਾਦੀ ਦੇ ਦਿਲ 'ਚ ਵੀ ਘਰ ਬਣ ਗਿਆ। ਤਾਂ ਹੀ ਪੁੱਛਦੀ ਸੀ ਨਾ। ਉਹਨੇ ਪੁੱਛਿਆ ਦੱਸ ਤੂੰ ਕੋਈ ਗੱਲ ਨਹੀਂ। ਉਹਨੇ ਆਖਿਆ ਸੱਚੀ ਗੱਲ ਇਹ ਜੇ ਉਹ ਆਂਦਾ ਕਿ ਮੈਂ ਉਹ ਬਾਦਸ਼ਾਹ ਦੀ ਲੜਕੀ ਨਾ ਵੇਖਾਂ ਤੇ ਮੈਂ ਬਚ ਨਹੀਂ ਸਕਦਾ ਤੇ ਮੈਨੂੰ ਆਸ਼ਾ ਭੁੱਲ ਗਈ। ਇਹ ਗੱਲ ਹੀ ਹੈ। ਉਹ ਜਨਾਬ ਨੌਕਰਿਆਂ ਨੇ ਜਿਸਲੇ ਗੱਲ ਸੁਣਾਈ ਹੈ ਤੇ ਬਾਦਸ਼ਾਹ ਦੀ ਲੜਕੀ ਆਖਿਆ ਮੇਰਾ ਇੱਕ ਸੁਨੇਹਾ ਦੇਣ ਜਾ ਕੇ ਇਹ ਕੰਮ ਕਰਨਾ ਜਿਹੜਾ ਮੈਂ ਦੱਸਣ ਲੱਗੀ ਹਾਂ। ਆ ਮੁਲਾਕਾਤ ਹੋਵੇ ਤੇ ਤੇਰੀ ਮੇਰੀ ਮੁਲਾਕਾਤ ਹੋ ਜਾਏਗੀ। ਕੀ ਜੀ ਉਹਨੇ ਆਖਿਆ ਉਹ ਵਾਕਈ ਦਰਿਆ ਦੇ ਦੰਦੇ ਤੇ ਬਹਿ ਜਾ ਕੇ ਤੇ ਫਿਰ ਟਾਈਮ ਆਇਆ ਤੇ ਮਿਲ ਪਾਵਾਂਗੇ। ਉਹ ਦਰਿਆ ਦੇ ਦੰਦੇ ਤੇ ਸੁਨੇਹਾ ਦਿੱਤਾ ਸੀ। ਉਹ ਦਰਿਆ ਦੇ ਦੰਦੇ ਤੇ ਬਹਿ ਗਿਆ ਜਾ ਕੇ ਰੱਬ ਰੱਬ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਖੁਦਾ ਦੀ ਜ਼ਾਤ ਪਾਕ ਨੂੰ ਯਾਦ ਕਰਦਾ ਰਿਹਾ। ਦਿਨ ਪਰ ਰਾਤ ਜ਼ਿਕਰ ਕਰੇ। ਜੇ ਕੋਈ ਰੋਟੀ ਲੈ ਕੇ ਆਇਆ ਤੇ ਉਹਨੇ ਆਖਣਾ ਲੈ ਜਾ। ਜੇ ਕੋਈ ਪੈਸੇ ਦਿੰਦਾ ਫਿਰ ਤੇ ਆਖਣਾ ਲੈ ਜਾ। ਉਹ ਗੱਲ ਉੱਡਦੀ ਉੱਡਦੀ ਬਾਦਸ਼ਾਹ ਕੋਲ ਟੁਰ ਗਈ। ਬਾਦਸ਼ਾਹ ਨੇ ਆਖਿਆ ਵਜ਼ੀਰ ਆਂਦੇ ਦੇ ਉੱਥੇ ਇੱਕ ਫਕੀਰ ਬੈਠਾ ਹੈ। ਉੱਥੇ ਇੱਕ ਫਕੀਰ ਹੈ ਦੰਦੇ ਤੇ ਆਂਦੇ ਨੇ ਬੜਾ ਚੰਗਾ ਲੋਕ ਹੈ ਕੋਈ ਸ਼ਾਇਦ ਲੈਂਦਾ ਹੀ ਨਹੀਂ। ਉਹ ਵੇਖੀਏ ਨਾ ਬਾਦਸ਼ਾਹ ਦੀ ਲੜਕੀ ਗੱਲ ਸੁਣਦੀ ਸੀ। ਉਹਨਾਂ ਆਖਿਆ ਚਲੋ ਸਵੇਰੇ ਚੱਲਾਂਗੇ। ਵੱਡੇ ਤਿਆਰ ਹੋਏ ਜਿਸ ਵੇਲੇ ਤੇ ਲੜਕੀ ਆਖਿਆ ਬਾਦਸ਼ਾਹ ਮੈਨੂੰ ਵੀ ਨਾਲ ਲੈ ਚਲੋ ਮੈਂ ਵੀ ਫਕੀਰ ਨੂੰ ਵੇਖਣਾ। ਉਹਨਾਂ ਆਖਿਆ ਖੁਦਾ ਦਾ ਬੰਦਾ ਚੱਲ ਤੂੰ ਵੀ ਲੱਗੀ ਚੱਲ। ਉਹ ਵੀ ਨਾਲ ਟੁਰ ਗਈ। ਉਹ ਝੁੱਗੇ ਜਿਹੇ ਬਣਾ ਕੇ ਅੰਦਰ ਬੈਠਾ ਅਸੀਂ ਅੰਦਰ ਵੜ ਗਏ। ਥਾਲ ਹੀਰਿਆਂ ਦਾ ਭਰਿਆ ਨਾਲ ਖੜਿਆ ਤੇ ਉਹਦੇ ਅੱਗੇ ਧਰ ਦਿੱਤਾ। ਉਹਨੇ ਮੂੰਹ ਇੱਧਰ ਕਰ ਛੱਡਿਆ। ਉਹਨੇ ਆਖਿਆ ਚੁੱਪ ਖੜੋ। ਅੱਛਾ ਆਖਿਆ ਭਾਈ ਇਹ ਤਾਂ ਫਕੀਰ ਸੱਚਾ ਹੈ। ਇੰਨਾ ਮਾਲ ਕੌਣ ਛੱਡਦਾ। ਬਾਹਰ ਨਿਕਲ ਆਏ। ਲੜਕੀ ਦੀ ਵਾਰੀ ਆਈ। ਉਹ ਅੰਦਰ ਗਈ ਜਾ ਕੇ ਉਹਨੇ ਸਲਾਮ ਤਾਂ ਲਈ। ਉਹਨੇ ਮੂੰਹ ਇੱਧਰ ਕਰ ਛੱਡਿਆ। ਬਾਦਸ਼ਾਹ ਜ਼ਾਦੀ ਆਖਿਆ ਗੱਲ ਸੁਣ ਇੱਥੋਂ ਤੀਕਰ ਮੈਂ ਤੈਨੂੰ ਅਪੜਾਇਆ ਹੈ ਹੁਣ ਵਹਿੰਦਾ ਹੀ ਨਹੀਂ ਹੋ। ਹਾਂਜੀ ਉਹਨੇ ਆਖਿਆ ਗੱਲ ਸੁਣ ਮੇਰੀ ਇਹ ਖੁਦਾ ਦੀ ਜ਼ਾਤ ਪਾਕ ਨਾਲ ਗੱਲ ਤੇਰੀ ਮੇਰੀ ਹੁਣ ਕੋਈ ਗੱਲ ਨਹੀਂ ਰਹੀ। ਉਹਨੇ ਆਖਿਆ ਤੇਰੀ ਮੇਰੀ ਕੋਈ ਗੱਲ ਨਹੀਂ ਰਹੀ ਤੇ ਤੈਨੂੰ ਮੈਂ ਇੱਥੋਂ ਤੀਕਰ ਪੜਾਇਆ ਮੇਰਾ ਕੀ ਬਣਨਾ। ਸੋਚਿਓ ਸੂ ਵਾਕਿਆ ਕੰਮ ਤੇ ਇਹਦਾ ਵੀ ਬੜਾ ਹੈ।
ਰਾਹ ਇਹਨੇ ਹੀ ਦੱਸਿਆ ਸੀ ਨਾ। ਉਹਨੇ ਆਖਿਆ ਉਹਦਾ ਧਿਆਨ ਕਰ। ਜਿਸੇ ਉਹਦਾ ਧਿਆਨ ਕੀਤਾ ਉਹਦਾ ਵੀ ਰੋਸ਼ਨ ਜ਼ਮੀਰ ਹੋ ਗਿਆ, ਉਹਦਾ ਵੀ ਰਾਬਤਾ ਖੁਦਾ ਨਾਲ ਹੋ ਗਿਆ। ਮਾਸ਼ਾਅੱਲਾ। ਦੋਵੇਂ ਖੁਦਾ ਦੀ ਜ਼ਾਤ ਪਾਕ ਦੀ ਮਨਜ਼ੂਰ ਹੋ ਗਏ, ਦੁਨੀਆ ਤੋਂ ਭੱਜ ਗਏ।